9 ਮਾਰਚ ਨੂੰ ਸਿਰਸਾ ਹਰਿਆਣੇ ਚੋਂ ਸੁਪਰਸੋਨਿਕ ਇੱਕ ਮਿਜ਼ਾਈਲ ਦਾਗੀ ਜਾਂਦੀ ਹੈ ਜਿਹੜੀ 100 ਕਿਲੋਮੀਟਰ ਤੋਂ ਜ਼ਿਆਦਾ ਸ਼ਾਇਦ 140 ਜਾਂ 50 ਸਫ਼ਰ ਤੈਅ ਕਰਕੇ ਜਿਹੜੀ ਹੈ ਉਹ ਮੀਆਂ ਚੁੰਨੂ ਦੇ ਵਿੱਚ ਆ ਕੇ ਡਿੱਗਦੀ ਹੈ। ਉਦੋਂ ਤੱਕ ਤਾਂ ਇਹ ਸੀ ਕਿ ਰਸ਼ੀਅਨ ਮੇਡ ਹੈ। ਹੁਣ ਇਸ ਬਾਰੇ ਆ ਰਿਹਾ ਜੀ ਇੰਡੀਅਨ ਮੀਡੀਆ, ਸ਼ੇਖਰ ਗੁਪਤਾ ਨੇ ਵੀ ਕੱਟ ਦਾ ਕਲਟਰ ਦੇ ਵਿੱਚ ਗੱਲ ਕੀਤੀ ਕਿ ਜੀ ਬ੍ਰਹਮੋਸ ਮਿਸਲ ਹੈ। ਹੁਣ ਬ੍ਰਹਮੋ ਮਿਸਲ ਜਿਹੜੀ ਹੈ ਸੁਪਰਸੋਨਿਕ ਹੈ, ਜ਼ਾਹਰ ਹੈ ਆਮ ਮਿਸਲ ਨਹੀਂ ਹੈ। ਜਿੰਨਾ ਸਫ਼ਰ ਉਹਨੇ ਤੈਅ ਕੀਤਾ, ਜੇ ਰਾਹ ਦੇ ਵਿੱਚ ਕੋਈ ਵੀ ਫਲਾਈਟ ਭਾਵੇਂ ਉਹ ਇੰਡੀਅਨ ਜਹਾਜ਼ ਹੁੰਦਾ, ਪਾਕਿਸਤਾਨੀ ਹੁੰਦਾ ਜਾਂ ਕੋਈ ਵੀ ਉਹਨੂੰ ਹਿੱਟ ਕਰਦੀ ਤੇ ਉਹਨੇ ਤਾਂ ਉਹਨਾਂ ਦੀ ਜਿਹੜੀ ਉਹ ਆਇਲ ਟੈਂਕ ਹੈ ਉਹਨੂੰ ਅੱਗ ਲਾ ਦੇਣੀ ਹੁੰਦੀ ਹੈ। ਰਾਜਨਾਥ ਸਿੰਘ ਭਾਰਤ ਦੀ ਪਾਰਲੀਮੈਂਟ 'ਚ ਖਲੋ ਕੇ ਕਹਿੰਦਾ ਜੀ ਨਹੀਂ ਅਸੀਂ ਬਿਲਕੁਲ ਅਸੀਂ ਬੜੀ ਜ਼ਿੰਮੇਵਾਰ ਤਾਕਤ ਹੈ, ਵੀ ਹੈ ਫੁੱਲ ਕੰਟਰੋਲ ਓਵਰ ਐਵਰੀਥਿੰਗ, ਇਟ ਵਾਜ਼ ਜਸਟ ਏ ਰਿਪੇਅਰ ਜਾਂ ਪਤਾ ਨਹੀਂ ਕੀ ਕਰਦੇ ਆ ਜਿਹੜਾ ਉਹ ਐਕਸੀਡੈਂਟ। ਹੁਣ ਐਕਸੀਡੈਂਟ ਹੋਇਆ ਸਿਰਸੇ ਤੋਂ ਆ ਕੇ ਤੁਹਾਡੇ ਦਿੱਲੀ 'ਚ ਨਹੀਂ ਵੱਜੀ। ਪਾਕਿਸਤਾਨ ਦੇ ਫੋਰਨ ਮਿਨਿਸਟਰ ਸ਼ਾਹ ਮਹਿਮੂਦ ਕੁਰੈਸ਼ੀ ਉਹਨਾਂ ਨੇ ਇਹ ਕਿਹਾ ਕਿ ਮੈਂ ਬਰੀਫ ਕੀਤਾ UN ਸੈਕਟਰੀ ਜਨਰਲ ਨੂੰ ਓਵਰ ਦਾ ਫੋਨ of the so-called accidental fire of a missile that he said reflected India's disregard for aviation safety as well as regional peace and stability. Noting multiple shortcomings and technical lapses of a serious nature in India's management of strategic weapons, the foreign minister said the incident was consistent with India's irresponsible conduct and needed to be addressed by the international community, including UN Security Council, and underscored Pakistan's demand for a joint probe into the incident. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਪਾਕਿਸਤਾਨ ਦੇ ਹਵਾਲੇ ਨਾਲ ਕਿ ਪਾਕਿਸਤਾਨ ਨੇ ਅਖੀਰ ਭਾਰਤ ਵੱਲੋਂ ਪਾਕਿਸਤਾਨੀ ਸਰਜ਼ਮੀਨ ਤੇ ਦਾਗੀ ਗਈ ਮਿਜ਼ਾਈਲ ਦਾ ਜਿਹੜਾ ਇਸ਼ੂ ਹੈ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਦੇ ਸਾਹਮਣੇ ਲੈ ਹੀ ਆਂਦਾ। ਸੋ ਦੇਰ ਆਇਦ ਦਰੁਸਤ ਆਇਦ ਅਖਾਣ ਵਾਂਗ ਪਾਕਿਸਤਾਨ ਦੇ ਇਸ ਫੈਸਲੇ ਦਾ ਆਪਾਂ ਵੈਲਕਮ ਕਰਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰ ਹਨ? ਦੇਖੋ, ਜਦੋਂ ਅਸੀਂ ਪਾਕਿਸਤਾਨ ਬਾਰੇ ਗੱਲ ਕਰਦੇ ਹਾਂ ਤੇ ਅਕਸਰ ਮੈਂ ਇਹ ਦੁਹਰਾਉਂਦਾ ਕਿ ਸਾਡੇ ਮਨ ਦੇ ਵਿੱਚ ਹਮਦਰਦੀ ਵੀ ਹੁੰਦੀ ਹੈ ਔਰ ਇਸ ਗੱਲ ਦਾ ਵੀ ਧਿਆਨ ਹੁੰਦਾ ਹੈ ਕਿ ਪਾਕਿਸਤਾਨ ਸਾਡੇ ਲਈ ਇੱਕ ਪਾਕ ਸਰਜ਼ਮੀਨ ਹੈ, ਸਾਡਾ ਮੱਕਾ ਮਦੀਨਾ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਔਰ ਸਾਡਾ ਇਤਿਹਾਸਕ ਵਿਰਸਾ ਉੱਥੇ ਹੈ ਔਰ ਭਵਿੱਖ ਦੇ ਖਾਲਿਸਤਾਨ ਦੇ ਗਵਾਂਢੀ ਦੇ ਤੌਰ 'ਤੇ ਵੀ ਅਸੀਂ ਪਾਕਿਸਤਾਨ ਦੀ ਚੜ੍ਹਦੀ ਕਲਾ, ਉਸ ਦੀ ਖੁਸ਼ਹਾਲੀ, ਸਟੇਬਿਲਿਟੀ, ਪ੍ਰੋਗਰੈਸ ਹਮੇਸ਼ਾ ਉਸ ਦੀ ਦੁਆ ਕਰਦੇ ਹਾਂ। ਇਹੀ ਕਾਰਨ ਹੈ ਕਿ ਅੰਦਰੂਨੀ ਪਾਕਿਸਤਾਨ ਦੇ ਵਿੱਚ ਕੀ ਚੱਲਦਾ ਹੈ, ਜਿਵੇਂ ਅੱਜ ਕੱਲ੍ਹ ਕਾਫੀ ਕੁਛ ਸਿਆਸੀ ਧਿਰਾਂ ਦਾ ਚੱਲ ਰਿਹਾ, ਉਹਦੇ ਬਾਰੇ ਸਾਡਾ ਬਹੁਤ ਘੱਟ ਕਾਮੈਂਟ ਹੁੰਦਾ ਕਿਉਂਕਿ ਅਸੀਂ ਸਮਝਦੇ ਹਾਂ ਕਿ ਇਹ ਪਾਕਿਸਤਾਨ ਦੇ ਲੋਕਾਂ ਨੇ ਦੇਖਣਾ ਹੈ ਕਿ ਉਹਨਾਂ ਨੇ ਕਿਹੜੀ ਫਾਰਮ ਹਕੂਮਤ ਦੀ, ਉਹ ਫੌਜੀ ਰਾਜ ਹੈ, ਸਿਵਲੀਅਨ ਹੈ, ਸਿਵਲ 'ਚ ਕਿਹੜੀ ਪਾਰਟੀ ਕੀ ਹੈ। ਹਾਲਾਂ ਜਦੋਂ ਅਸੀਂ ਉੱਥੇ ਜਿਹੜੀ ਚੱਲ ਰਹੀ ਉਸ ਨੂੰ ਹੋਰਸ ਟ੍ਰੇਡਿੰਗ ਕਹਿੰਦੇ ਨੇ, ਸਿਆਸੀ ਲੋਕ ਜਿਹੜੇ ਵਿਕਦੇ ਨੇ ਜਿਸ ਤੇਜ਼ੀ ਨਾਲ ਔਰ ਕਿਵੇਂ ਉਹ ਲਾਇਲਟੀਜ਼ ਬਦਲਦੇ ਨੇ, ਦੇਖ ਕੇ ਦੁੱਖ ਵੀ ਹੁੰਦਾ ਹੈ ਕਿ ਭਾਈ ਕਿੱਥੇ ਇਖਲਾਕ, ਕਰੈਕਟਰ। ਔਰ ਜਦੋਂ ਅਸੀਂ ਮਜ਼ਹਬ ਦੇ ਨਾਂ ਉੱਤੇ ਈਮਾਨ ਦੀ ਗੱਲ ਕਰਦੇ ਤਾਂ ਫਿਰ ਤੁਹਾਡਾ ਈਮਾਨ ਇੰਨਾ ਸਸਤਾ ਕਿਉਂ ਹੋ ਜਾਏ ਕਿ ਭਾਈ ਜਿਹੜਾ ਤੁਹਾਡੀ ਵੱਧ ਕੀਮਤ ਦੇ ਉਹ ਤੁਹਾਨੂੰ ਖਰੀਦ ਕੇ ਲੈ ਜਾਏ। ਫਿਰ ਅਸੀਂ ਕਿਹੜੇ ਪਾਸਿਓਂ ਜਿਹੜਾ ਆਪਣੇ ਈਮਾਨ ਦਾ ਦਾਅਵਾ ਕਰ ਸਕਦੇ, ਉਹ ਦੁੱਖ ਵੀ ਹੁੰਦਾ। ਲੇਕਿਨ ਇਹਦੇ ਬਾਵਜੂਦ ਕੁਝ ਮੁੱਦਿਆਂ ਦੇ ਉੱਤੇ ਜਿੱਥੇ ਸ਼ਾਇਦ ਜਦੋਂ ਤੁਸੀਂ ਘਰੇਲੂ ਉਸ ਕਿਸਮ ਦੀ ਉਧੇੜ ਬੁਣ ਦੇ ਵਿੱਚ ਫਸ ਜਾਂਦੇ ਹੋ ਤੇ ਇੰਟਰਨੈਸ਼ਨਲੀ ਕੀ ਚੱਲ ਰਿਹਾ ਹੈ, ਹਾਲਾਂ ਉਹਨਾਂ ਦੇ ਬੜੇ ਜਿਹੜੇ ਕਾਬਲ ਉਹਨਾਂ ਦੇ ਡਿਪਲੋਮੈਟ ਨੇ, ਦੁਨੀਆ ਭਰ 'ਚ ਉਹਨਾਂ ਦੇ ਮਿਸ਼ਨ ਨੇ, ਉਹਨਾਂ ਦਾ ਆਪਣਾ ਨੈਟਵਰਕ ਹੈ। ਅਸੀਂ ਨਾਚੀਜ਼ ਕੀ ਮਜਾਲ ਰੱਖਦੇ ਹਾਂ ਕਿ ਭਾਈ ਅਸੀਂ ਕੋਈ ਉਹਨਾਂ ਨੂੰ ਜਿਹੜਾ ਹੈ ਉਹ ਕੋਈ ਦੱਸ ਸਕੀਏ ਕਿ ਤੁਸੀਂ ਇਹ ਕਰੋ ਨਾ ਜਾਂ ਇਹ ਨਾ ਕਰੋ। ਲੇਕਿਨ ਫਿਰ ਵੀ ਅਸੀਂ ਇੱਕ ਹਮਦਰਦੀ ਔਰ ਪਿਆਰ ਦੇ ਨਾਤੇ ਮੈਨੂੰ ਜਦੋਂ ਲੱਗਦਾ ਹੁੰਦਾ ਵੀ ਕੋਈ ਚੀਜ਼ ਉਸ ਦੀ ਜਿੰਨੀ ਅਹਿਮੀਅਤ ਹੈ ਔਰ ਉਹਨੂੰ ਜਿਸ ਲੈਵਲ 'ਤੇ ਲਿਆ ਜਾਣਾ ਚਾਹੀਦਾ ਉਹਨੂੰ ਲਿਆ ਨਹੀਂ ਗਿਆ ਔਰ ਅਸੀਂ ਇਸ ਪ੍ਰੋਗਰਾਮ 'ਚ ਗੱਲ ਕਰ ਦਿੰਦੇ। ਔਰ ਜੇ ਉਸ ਦੇ ਉੱਤੇ ਸਾਨੂੰ ਕੁਛ ਟਾਈਮ ਬਾਅਦ ਇਹ ਨਜ਼ਰ ਆਏ ਕਿ ਵੀ ਕੋਈ ਨਾ ਕੋਈ ਅਮਲ ਦਰਾਮਦ ਹੋਇਆ
ਅੱਛਾ। ਤੇ ਫਿਰ ਭਾਵੇਂ ਅਸੀਂ ਆਪਣੀ ਪਿੱਠ ਤੇ ਹੀ ਥਾਪੀ ਮਾਰਨ ਵਾਲੀ ਗੱਲ ਤਾਂ ਨਹੀਂ ਕਰਦੇ ਕਿ ਭਾਈ ਉਹ ਸਾਡਾ ਕਹਿਣਾ ਹੀ ਸੁਣਿਆ, ਪਰ ਮੈਨੂੰ ਇਹ ਹੁੰਦਾ ਵੀ ਚਲੋ ਦੇਰ ਆਇਦ ਦਰੁਸਤ ਆਇਦ। 9 ਮਾਰਚ ਨੂੰ ਸਿਰਸਾ ਹਰਿਆਣੇ ਚੋਂ ਸੁਪਰਸੋਨਿਕ ਇੱਕ ਮਿਜ਼ਾਈਲ ਦਾਗੀ ਜਾਂਦੀ ਹੈ, ਜਿਹੜੀ 100 ਕਿਲੋਮੀਟਰ ਤੋਂ ਜ਼ਿਆਦਾ, ਸ਼ਾਇਦ 140 ਜਾਂ 50 ਸਫ਼ਰ ਤੈਅ ਕਰਕੇ ਜਿਹੜੀ ਹੈ ਉਹ ਮੀਆਂ ਚੁੰਨੂ ਦੇ ਵਿੱਚ ਆ ਕੇ ਡਿੱਗਦੀ ਹੈ, ਖਾਨੇਵਾਲ ਦੇ ਵਿੱਚ। ਅੱਛਾ। ਔਰ ਇਹ ਇੱਕ ਆਮ ਖਬਰ 9 ਤਰੀਕ ਨੂੰ ਨਹੀਂ ਆਉਂਦੀ, 10 ਜਾਂ 11 ਨੂੰ 10 ਤਰੀਕ ਨੂੰ ਇਹ ਸਾਹਮਣੇ ਆਉਂਦਾ ਹੈ, ਔਰ ਭਾਰਤ ਨੇ ਕਿਹਾ ਕਿ ਜੀ ਐਕਸੀਡੈਂਟਲ ਫਾਇਰ। ਇਹ ਵੀ ਸਾਹਮਣੇ ਆ ਗਿਆ। ਉਦੋਂ ਤੱਕ ਤਾਂ ਇਹ ਸੀ ਕਿ ਰਸ਼ੀਅਨ ਮੇਡ ਹੈ, ਹੁਣ ਇਸ ਬਾਰੇ ਆ ਰਿਹਾ ਜੀ ਇੰਡੀਅਨ ਮੀਡੀਆ, ਸ਼ੇਖਰ ਗੁਪਤਾ ਨੇ ਵੀ ਕੱਟ ਦਾ ਲੈਟਰ ਦੇ ਵਿੱਚ ਗੱਲ ਕੀਤੀ ਕਿ ਜੀ ਬ੍ਰਹਮੋਸ ਮਿਸਲ ਹੈ। ਹੁਣ ਬ੍ਰਹਮੋ ਮਿਸਲ ਜਿਹੜੀ ਹੈ ਸੁਪਰਸੋਨਿਕ ਹੈ, ਜ਼ਾਹਰ ਹੈ ਆਮ ਮਿਸਲ ਨਹੀਂ ਹੈ, ਪਰ ਇਹ ਕਿਹਾ ਗਿਆ ਕਿ ਉਹਦੇ ਜਿਹੜਾ ਉਹਦੇ ਕੋਈ ਉਹਦੇ 'ਚ ਯੂਜੂਅਲੀ ਇਹ ਜਿਹੜੀ ਬ੍ਰਹਮੋ ਵੀ ਹੈ ਔਰ ਦੂਸਰਾ ਵੀ ਹੈ, ਇਹ ਜਦੋਂ ਜਿਹਨੂੰ ਸਟ੍ਰੈਟੇਜਿਕ ਵੈਪਨ ਕਿਹਾ ਜਾਂਦਾ ਉਹਦੇ 'ਚ ਆ ਜਾਂਦੀ ਹੈ। ਇਹਦੇ 'ਤੇ ਨਿਊਕਲੀਅਰ ਵਾਰਹੈਡ ਵੀ ਹੋ ਸਕਦਾ ਹੈ, ਔਰ ਵੈਸੇ ਕੋਈ ਇਹ ਕਿਹਾ ਜਾਂਦਾ ਵੀ ਉਹਦੇ ਉੱਤੇ ਕੋਈ ਉਹਦੇ 'ਚ ਨਹੀਂ ਸੀ, ਐਮਨੀਸ਼ਨ ਨਹੀਂ ਸੀ। ਲੇਕਿਨ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਜਿੰਨਾ ਸਫ਼ਰ ਉਹਨੇ ਤੈਅ ਕੀਤਾ, ਜੇ ਰਾਹ ਦੇ ਵਿੱਚ ਕੋਈ ਵੀ ਫਲਾਈਟ, ਭਾਵੇਂ ਉਹ ਇੰਡੀਅਨ ਜਹਾਜ਼ ਹੁੰਦਾ, ਪਾਕਿਸਤਾਨੀ ਹੁੰਦਾ ਜਾਂ ਕੋਈ ਵੀ, ਉਹਨੂੰ ਹਿੱਟ ਕਰਦੀ ਤੇ ਉਹਨੇ ਤਾਂ ਉਹਨਾਂ ਦੀ ਜਿਹੜੀ ਉਹ ਆਇਲ ਟੈਂਕ ਹੈ ਉਹਨੂੰ ਅੱਗ ਲਾ ਦੇਣੀ ਹੁੰਦੀ ਹੈ। ਸੋ ਇਹਨੂੰ ਇੱਕ ਸ਼ੁਕਰਗੁਜ਼ਾਰੀ ਦੇ ਤੌਰ ਤੇ ਲਿਆ ਜਾ ਰਿਹਾ ਕਿ ਭਾਈ ਕੋਈ ਨੁਕਸਾਨ ਨਹੀਂ ਹੋਇਆ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਦੀ ਸੋਵਰਨਿਟੀ ਸੈਕੰਡ ਟਾਈਮ ਮੋਦੀ ਸਰਕਾਰ ਦੇ ਚੱਲਦੇ ਆ। ਪਹਿਲਾਂ ਬਾਲਾਕੋਟ ਵੇਲੇ, ਉਸ ਤੋਂ ਪਹਿਲਾਂ ਤਾਂ ਦਾਅਵੇ ਸਰਜੀਕਲ ਸਟ੍ਰਾਈਕ ਇਹ ਉਹਦਾ ਤਾਂ ਕੁਝ ਨਹੀਂ, ਜੇ ਇੱਧਰ ਗਏ ਵਾਪਸ ਆ ਗਏ, ਪਰ ਉਹ ਵੀ ਇੱਕ ਫੁੱਲ ਫਲੈਜਡ ਸੋਵਰਨਿਟੀ ਦੀ ਵਾਇਓਲੇਸ਼ਨ ਸੀ ਡਿਊਰਿੰਗ ਦਾ ਇਮਰਾਨ ਖਾਨ ਗਵਰਨਮੈਂਟ ਹੀ ਹੋਈ ਉਦੋਂ। ਔਰ ਫਿਰ ਅਸੀਂ ਦੇਖਦੇ ਹਾਂ ਕਿ ਇਹ ਇੱਕ ਸੀਰੀਅਸ, ਜਿੱਥੇ ਇੱਕ ਇਹਦੇ ਦੋਨੋਂ ਹੀ ਜਿਹੜੇ ਆਸਪੈਕਟ ਹੁਣ ਡਿਸਕਸ ਹੋ ਰਹੇ ਨੇ, ਔਰ ਪਾਕਿਸਤਾਨੀ ਮੀਡੀਆ ਵੀ ਲੇਟ ਜਾਗ ਗਿਆ ਹੈ, ਇੰਡੀਅਨ ਮੀਡੀਆ ਵੀ ਇਹਨੂੰ ਹੁਣ ਇੱਕ ਡਿਫਰੈਂਟ ਟੋਨ ਦੇ ਵਿੱਚ ਲੈ ਰਿਹਾ। ਪਰ ਅਸੀਂ, ਕਿਉਂਕਿ ਇਹ ਫਰਾਈਡੇ ਦੀ ਘਟਨਾ ਸੀ, ਅਸੀਂ ਇੱਥੇ ਨਹੀਂ ਸੀ, ਹਿਊਸਟਨ ਔਰ ਫਿਰ ਐਟਲਾਂਟਾ ਵਿਜ਼ਿਟ ਸੀ। ਮੰਡੇ ਆਉਂਦਿਆਂ ਹਾਲਾਂ 2 ਦਿਨ ਹੋ ਚੁੱਕੇ ਸੀ, ਪਰ ਮੈਨੂੰ ਇਹ ਲੱਗਾ ਕਿ ਵੀ ਇਹ ਇੱਕ ਐਸਾ ਸੀਰੀਅਸ ਮੈਟਰ ਹੈ, ਜਿਵੇਂ ਪਾਕਿਸਤਾਨ 'ਚ ਵੀ ਇਹਨੂੰ ਉਹਨਾਂ ਦੇ, ਮੈਂ ਬੜੇ ਪੋਪੂਲਰ ਜਿਹੜੇ ਹੋਸਟ ਵੀ ਨੇ ਕੁਝ ਪ੍ਰੋਗਰਾਮਾਂ ਦੇ, ਮੈਂ ਕਿਹਾ ਉਹਨਾਂ ਨੇ ਪਾਸਿੰਗ ਰੈਫਰੈਂਸ ਦੇ ਵਿੱਚ ਗੱਲ ਕੀਤੀ ਕਿ ਜੀ ਐਕਸੀਡੈਂਟ ਹੈ, ਔਰ ਇੰਡੀਆ ਨੇ ਖੇਦ ਜਤਾਇਆ, ਯਾਨੀ ਉਹਨਾਂ ਨੇ ਕੋਈ ਮੁਆਫੀ ਮੰਗਣ ਦੀ ਲਾਈਨ ਨਹੀਂ, ਐਕਸੀਡੈਂਟਲ। ਔਰ ਫਿਰ ਜਿਹੜਾ ਰਾਜਨਾਥ ਸਿੰਘ ਭਾਰਤ ਦੀ ਪਾਰਲੀਮੈਂਟ 'ਚ ਖਲੋ ਕੇ ਕਹਿੰਦਾ ਜੀ ਨਹੀਂ ਅਸੀਂ ਬਿਲਕੁਲ, ਅਸੀਂ ਬੜੀ ਜ਼ਿੰਮੇਵਾਰ ਤਾਕਤ ਹੈ, ਵੀ ਹੈਵ ਫੁੱਲ ਕੰਟਰੋਲ ਓਵਰ ਐਵਰੀਥਿੰਗ, ਇਟ ਵਾਸ ਜਸਟ ਏ ਰਿਪੇਅਰ ਜਾਂ ਪਤਾ ਨਹੀਂ ਕੀ ਕਰਦੇ ਆ ਜਿਹੜਾ ਉਹ ਐਕਸੀਡੈਂਟ। ਹੁਣ ਐਕਸੀਡੈਂਟ ਹੋਇਆ ਸਿਰਸੇ ਤੋਂ ਆ ਕੇ ਤੁਹਾਡੇ ਦਿੱਲੀ 'ਚ ਨਹੀਂ ਵੱਜੀ, ਪਾਕਿਸਤਾਨ 'ਚ ਕਿਉਂ ਗਈ? ਔਰ ਇਹ ਜੇ ਪਾਕਿਸਤਾਨ ਦੇ ਵਿੱਚ ਵੀ ਇਹ ਹੋਏ ਕਿ ਵੀ ਉਹਦਾ ਸਟੇਟ ਆਫ ਹਾਈ ਅਲਰਟ ਨੇ ਉਹ, ਕਿ ਵੀ ਉਹਨਾਂ ਨੂੰ ਹੁੰਦਾ ਵੀ ਇਹ ਮਿਸਲ ਅਟੈਕ ਹੋ ਗਿਆ, ਉਹ ਜਵਾਬੀ ਫਾਇਰ ਕਰਦੇ ਤੇ ਨਿਊਕਲੀਅਰ ਤੱਕ ਪਹੁੰਚਦੇ ਆ ਕਿੰਨੀ ਦੇਰ ਲੱਗਦੀ ਹੈ। ਸੋ ਮਤਲਬ ਕਿਸ ਲੈਵਲ ਦੀ ਜਿਹੜੀ ਹੈ ਉਹਨਾਂ ਨੇ ਵਾਇਲੇਸ਼ਨ ਕੀਤੀ, ਸੋਵਰਨਿਟੀ ਦੀ ਕੀਤੀ, ਉਸ ਟ੍ਰਿਗਰਿੰਗ ਪੁਆਇੰਟ ਤੱਕ ਲਿਆਏ ਜਿੱਥੇ ਕਿ ਜਿਹੜਾ ਕੋਈ ਵੀ ਇਸ ਕਿਸਮ ਦੀ ਲਾਈਨ ਵਾਰ ਟ੍ਰਿਗਰ ਕਰ ਸਕਦੀ। ਤੇ ਮੈਨੂੰ ਨਜ਼ਰ ਆਇਆ ਵੀ ਇੰਡੀਆ ਨੇ ਤਾਂ ਕਿਹਾ ਜੀ ਅਸੀਂ ਹਾਈ ਪ੍ਰੋਫਾਈਲ ਇੱਕ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ। ਪਾਕਿਸਤਾਨ ਨੇ ਜਿਹੜਾ ਉਹ ਰਿਪੋਰਟ ਤਾਂ ਕੀਤਾ, ਉਹਨਾਂ ਨੇ ਉਹਨਾਂ ਦੀ ਜਿਹੜੀ ਫੌਜੀ ਹੁੰਦਾ ਹੈ ਬਰੀਫ ਕਰਦੇ ਨੇ, ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਉਹਨਾਂ ਨੇ ਸਾਨੂੰ ਦੱਸ ਦਿੱਤਾ ਸੀ, ਤਾਂ ਪੋਸੀਬਲ ਹੈ 9 ਨੂੰ ਇਹ ਹੋਇਆ, ਉਸ ਤੋਂ ਕੁਝ ਘੰਟੇ ਬਾਅਦ ਇਹਨਾਂ ਨੇ ਇੰਡੀਅਨਸ ਨੇ ਕਰਕੇ ਕਿਹਾ ਹੋਏ ਜੀ ਇਹ ਕੀਤਾ, ਮੈਸੇਜ ਵੀ ਉਹਨਾਂ ਨੂੰ ਦੇ ਦਿੱਤਾ, ਦੁਨੀਆ ਨੂੰ ਵੀ ਦੱਸਤਾ ਕਿ ਭਾਈ ਅਸੀਂ, ਤੇ ਉਹਨਾਂ ਦੇ ਮੀਡੀਆ ਨੇ ਵੀ ਸ਼ੁਰੂ ਕਰ ਲਿਆ ਜੀ ਕਿੱਥੇ ਹੈ ਪਾਕਿਸਤਾਨ ਦੇ ਕੋਲ ਤਾਂ ਬੜਾ ਡਿਫੈਂਸ ਡਿਟੈਕਟਿਵ ਮੈਕੈਨਿਜ਼ਮ ਸੀ, ਕਿੱਥੇ ਗਿਆ। ਹੁਣ ਇਸ ਸਾਰੇ ਦੇ ਚੱਲਦੇ ਆ ਮੈਨੂੰ ਉਦੋਂ ਹੀ ਆਉਂਦਿਆਂ ਮਹਿਸੂਸ ਹੋਇਆ ਜਦੋਂ ਮੈਂ ਡਿਸਕਸ ਕੀਤਾ ਕਿ ਇਹ ਇੰਨੀ ਸੀਰੀਅਸ ਵਾਇਓਲੇਸ਼ਨ ਹੈ, ਇਹ ਇਨਵੈਸਟੀਗੇਸ਼ਨ ਮੰਗ ਰਹੇ ਨੇ ਜੀ, ਇਹਨੂੰ ਇਨਵੈਸਟੀਗੇਟ ਹੋਏ। 2 ਦਿਨ ਬਾਅਦ ਤੱਕ ਪਹੁੰਚਦੇ ਆ ਜੁਆਇੰਟ ਇਨਵੈਸਟੀਗੇਸ਼ਨ ਮੰਗ ਰਹੇ ਸੀ ਜੀ ਇੰਡੀਆ ਨੂੰ, ਅਸੀਂ ਕਿਹਾ ਕਿ ਜੀ ਸਾਨੂੰ ਵੀ ਕੀਤਾ। ਤੇ ਮੈਨੂੰ ਇਹ ਲੱਗਾ ਕਿ ਵੀ ਇਹ ਮੈਟਰ ਇਸ ਕਿਸਮ ਦਾ ਹੈ, ਇੰਡੀਆ ਤਾਂ ਝੂਠ ਦੇ ਉੱਤੇ ਮਬਨੀ ਹਰ ਚੌਥੇ ਦਿਨ ਯੂਨਾਈਟਿਡ ਨੇਸ਼ਨਸ ਪਾਕਿਸਤਾਨ ਨੂੰ ਭੰਡਣ ਤੇ ਲੱਗਾ ਹੁੰਦਾ ਕਿ ਬਈ ਇਹ ਇਸ਼ੂ ਤਾਂ ਰਾਈਟ ਅਵੇ UN ਸਿਕਿਉਰਿਟੀ ਕੌਂਸਲ ਦਾ ਇਸ਼ੂ ਹੈ ਕਿ ਭਾਈ ਇੱਕ ਪਾਸੇ ਜਦੋਂ ਕਿ ਯੂਕਰੇਨ ਔਰ ਰਸ਼ੀਆ ਉਲਝੇ ਹੋਏ ਨੇ, ਇੰਡੀਆ ਜਿਹੜਾ ਪੁਤਿਨ ਦਾ ਸਾਥੀ ਬਣਿਆ ਹੋਇਆ ਹੈ ਔਰ ਉਹਨਾਂ ਨੇ ਆਲਰੇਡੀ ਵੀ ਵਾਇਓਲੇਟ ਕੀਤਾ ਹੋਇਆ ਹੈ ਪਾਕਿਸਤਾਨ ਦੀ ਸੋਵਰਨਿਟੀ ਨੂੰ, ਇਹਦੇ ਤੇ ਐਮਰਜੈਂਸੀ ਮੀਟਿੰਗ ਕਾਲ ਕੀਤੀ ਜਾਏ, UN ਲੈਵਲ ਦੇ ਉੱਤੇ ਗੱਲ ਹੋਏ। ਲੇਕਿਨ 9 ਮਾਰਚ ਦੀ ਗੱਲ ਹੈ,
ਔਰ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ, ਅੱਜ ਆਲਰੇਡੀ 16 ਮਾਰਚ ਹੈ, ਇੱਕ ਹਫ਼ਤੇ ਬਾਅਦ ਜਦੋਂ ਅਸੀਂ ਦੇਰ ਆਇਦ ਦੁਰਸਤ ਆਇਦ ਕਹਿ ਅੱਜ ਜਿਹੜੀ ਮੀਡੀਆ ਦੇ ਵਿੱਚ ਖਬਰਾਂ ਆਈਆਂ ਨੇ ਕਿ ਪਾਕਿਸਤਾਨ ਦੇ ਫੋਰਨ ਮਿਨਿਸਟਰ ਸ਼ਾਹ ਮਹਿਮੂਦ ਕੁਰੈਸ਼ੀ ਉਹਨਾਂ ਨੇ ਇਹ ਕਿਹਾ ਕਿ ਮੈਂ ਬਰੀਫ ਕੀਤਾ UN ਸੈਕਟਰੀ ਜਨਰਲ ਨੂੰ ਓਵਰ ਦਾ ਫੋਨ of the so-called accidental fire of a missile that he said reflected India's disregard for aviation safety as well as regional peace and stability. ਹੁਣ ਜੋ ਤੁਸੀਂ ਇੰਨੀ strongly worded ਕਿ irresponsible regional peace stability ਨੂੰ ਖਤਰਾ ਹੈ, ਹਫਤਾ ਭਾਈ ਤੁਸੀਂ ਕਿਉਂ ਸੁੱਤੇ ਰਹੇ? ਔਰ ਹੁਣ ਤੁਸੀਂ UN ਇਹ ਤਾਂ within first few hours ਜਿਹੜੀ ਹੈ ਇਹ ਹੋਣਾ ਚਾਹੀਦਾ ਸੀ। ਫਿਰ ਉਹਨਾਂ ਨੇ ਕਿਹਾ ਕਿ ਜੀ ਅਸੀਂ ਬਹੁਤ ਰਿਸਟ੍ਰੇਂਟ ਤੋਂ ਕੰਮ ਲਿਆ, ਰਿਸਪੌਂਸਿਬਿਲਟੀ ਤੋਂ ਕੰਮ ਲਿਆ, ਔਰ ਇਸ ਸਾਰੇ ਦੇ ਚੱਲਦਿਆਂ ਉਹਨਾਂ ਨੇ ਕਿਹਾ ਕਿ ਜੀ ਇਹ ਨੋਟਿੰਗ ਮਲਟੀਪਲ ਸ਼ਾਰਟਕਮਿੰਗਸ ਐਂਡ ਟੈਕਨੀਕਲ ਲੈਪਸਿਸ ਆਫ ਏ ਸੀਰੀਅਸ ਨੇਚਰ in India's management of strategic weapons. The foreign minister said the incident was consistent with India's irresponsible conduct and needed to be addressed by the international community, including UN Security Council, and underscored Pakistan's demand for a joint probe into the incident. ਹੁਣ joint probe ਤਾਂ ਤੁਸੀਂ ਇੰਡੀਆ ਨਾਲ ਮੰਗਿਆ ਸੀ, ਤੁਹਾਡਾ ਤਾਂ ਇੰਡੀਆ ਦਾ ਉਹ ਤਾਂ ਉਹਨਾਂ ਨੇ ਤਾਂ ਡੈਲੀਬਰੇਟਲੀ ਕੀਤਾ ਹੈ। ਤੁਹਾਡੀ ਡਿਮਾਂਡ ਹੀ ਇਹ ਹੋਣੀ ਚਾਹੀਦੀ ਸੀ ਕਿ UN ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਔਰ ਤੁਹਾਡੀ UN ਸਿਕਿਉਰਿਟੀ ਕਾਉਂਸਲ ਇੱਕ ਇਨਵੈਸਟੀਗੇਟਿਵ ਕਮੇਟੀ ਬਣਾਏ ਐਂਡ ਇਟ ਸ਼ੁੱਡ ਬੀ ਪ੍ਰੋਬਡ ਕਿ ਵਿਚ ਬ੍ਰੌਟ ਦਾ ਵਾਰ ਸੋ ਕਲੋਜ਼ ਕਿ ਜੇ ਪਾਕਿਸਤਾਨ ਕਾਊਂਟਰ ਫਾਇਰ ਕਰਦਾ ਤੇ ਉਹ ਤੁਹਾਡਾ ਇੱਕ ਟ੍ਰਿਗਰਿੰਗ ਪੁਆਇੰਟ ਬਣ ਜਾਣਾ ਸੀ। ਹੁਣ ਇਸ ਸਾਰੇ ਦੇ ਚੱਲਦੇ ਆ ਈਵਨ ਕਿਉਂਕਿ ਹੁਣ ਜਦੋਂ ਇੱਕ ਵਾਰੀ ਇਸ਼ੂ ਇਹ ਬਣ ਗਿਆ, ਚਾਈਨਾ ਨੇ ਵੀ ਬੈਕ ਕੀਤਾ ਸੀ ਕਿਉਂਕਿ ਉਦੋਂ ਤੱਕ ਪਾਕਿਸਤਾਨ ਨੇ ਜੁਆਇੰਟ ਇਨਵੈਸਟੀਗੇਸ਼ਨ ਮੰਗੀ ਸੀ, ਚਾਈਨਾ ਨੇ ਵੀ ਕਿਹਾ। ਪਰ ਈਵਨ ਹੁਣ ਤੁਸੀਂ ਦੇਖੋ ਵੀ ਇੰਡੀਆ ਇਸ ਗੱਲ ਨੂੰ ਸਮਝਦਾ ਹੈ ਕਿ ਜਿਹੜੀ ਉਹਨੇ ਕਰਤੂਤ ਕੀਤੀ ਹੈ ਉਹਦੇ ਕੀ ਨਤੀਜੇ ਹੋ ਸਕਦੇ ਨੇ, ਤੇ ਅਮਰੀਕਾ ਰਾਹੀਂ ਅਮਰੀਕਾ ਇੰਡੀਆ ਦੇ ਹੱਕ ਦੇ ਵਿੱਚ ਕਰਨ ਲਈ no indication that firing of missile from India into Pakistan anything other than accident United States, और क्योंकि इंडिया की वर्जन नहीं है, इंडिया ने भी कहा जी एक्सीडेंटली फायर हो गई, और यूनाइटेड स्टेट्स has said there is no indication that the recent firing of missile from India which landed in Pakistan was anything other than an accident। और ये उन्होंने स्टेट डिपार्टमेंट के स्पोक्सपर्सन मिस्टर नैड प्राइस ने ये कहा कि भी असी ਜਿਹੜਾ ਉਹਨੂੰ ਇੱਕ ਐਕਸੀਡੈਂਟ ਹੀ ਸਮਝਦੇ ਹਾਂ, ਪਰ ਜੇ ਤੁਸੀਂ ਕੋਈ ਹੋਰ ਸਵਾਲ ਪੁੱਛਣਾ ਤਾਂ ਇੰਡੀਆਜ਼ ਮਿਨਿਸਟਰੀ ਆਫ ਡਿਫੈਂਸ ਫॉर ਐਨੀ ਫੋਲੋ ਅਪ ਕਿ ਉਹਨਾਂ ਤੋਂ ਤੁਸੀਂ ਪੁੱਛ ਲਓ। ਸੋ ਜ਼ਾਹਿਰ ਹੈ ਕਿ ਵੀ ਰਾਜਨਾਥ ਸਿੰਘ ਕਹਿ ਰਿਹਾ ਕਿ ਇੰਡੀਆਜ਼ ਮਿਸਲ ਸਿਸਟਮ ਸੇਫ ਐਂਡ ਸਿਕਿਉਰ, ਉਹਨਾਂ ਕਿਹਾ ਜੀ ਐਕਸੀਡੈਂਟ। ਹੁਣ ਇਹ ਇੰਨਾ ਵੱਡਾ ਝੂਠ ਹੈ ਕਿ ਨਾਲ ਤੁਸੀਂ ਮੰਨ ਰਹੇ ਹੋ ਕਿ ਜੀ ਚਲੋ ਉਹਨਾਂ ਦੀ ਵੀ ਵਰਜਨ ਕਿ ਐਕਸੀਡੈਂਟਲ ਫਾਇਰ ਹੈ, ਤੇ ਐਕਸੀਡੈਂਟ ਮਿਸਾਈਲ ਦਾ ਹੋਣਾ ਇਸ ਲੈਵਲ ਦਾ ਉਹ ਤੁਹਾਡਾ ਸੇਫ ਐਂਡ ਸਿਕਿਉਰ ਸਿਸਟਮ ਕਿੱਥੋਂ ਹੋਇਆ? ਸੋ ਅਸੀਂ ਇਹ ਸਮਝਦੇ ਹਾਂ ਵੀ ਪਾਕਿਸਤਾਨ 'ਚ ਇਨਸਪਾਈਟ ਆਫ ਜਿਵੇਂ ਮੈਂ ਕਿਹਾ ਕਿ ਬੜੇ ਕਾਬਲ ਡਿਪਲੋਮੈਟ ਨੇ, ਇੱਕ ਜਿਹੜੀ ਕਾਮਯਾਬੀ ਜਿਵੇਂ ਅਸੀਂ ਕੱਲ੍ਹ ਗੱਲ ਕੀਤੀ ਸੀ ਕਿ 15 ਮਾਰਚ ਦਾ ਦਿਨ ਇਸਲਾਮੋਫੋਬਿਕ ਕੰਬੈਟਿੰਗ ਇੰਟਰਨੈਸ਼ਨਲ ਡੇ ਦੇ ਤੌਰ 'ਤੇ ਰੈਕਗਨਾਈਜ਼ ਹੋਇਆ UN ਦੇ ਵਿੱਚ, ਇਹਦੇ ਬਾਵਜੂਦ ਕਿ ਇੰਡੀਆ ਨੇ ਉਹਨੂੰ ਅਪੋਜ਼ ਕੀਤਾ। ਔਰ ਮੁਨੀਰ ਅਕਰਮ ਜਿਹੜੇ UN ਦੇ ਵਿੱਚ ਪਾਕਿਸਤਾਨ ਦੇ ਐਂਬੈਸਡਰ ਨੇ, ਪਰਮਾਨੈਂਟ ਰਿਪਰੈਜ਼ੈਂਟੇਟਿਵ ਨੇ, ਔਰ ਬੜੇ ਕਾਮਯਾਬ ਡਿਪਲੋਮੈਟ ਰਹੇ ਨੇ, ਰਿਟਾਇਰ ਹੋ ਗਏ ਸੀ, ਉਸ ਤੋਂ ਬਾਅਦ ਉਹਨਾਂ ਨੂੰ ਇਹ ਮੌਕਾ ਦਿੱਤਾ ਤੇ ਉਹਨਾਂ ਨੇ ਲਿਆ, ਭਾਵੇਂ OIC ਰਾਹੀਂ ਮੂਵ ਹੋਇਆ ਜਾਂ ਦੂਜਾ, ਪਰ ਮੁਨੀਰ ਅਕਰਮ ਉਹਨਾਂ ਦਾ ਜਾਂ ਪਾਕਿਸਤਾਨ ਦਾ ਸੈਂਟਰਲ ਰੋਲ ਸੀ। ਸੋ ਇਹ ਇੱਕ ਐਗਰੈਸਿਵ ਪਾਰਟ ਸੀ ਕਿ ਘੱਟੋ ਘੱਟ ਜਿਹੜਾ ਮੂਵ ਕਦੇ ਉਹਨਾਂ ਨੇ ਇਮਰਾਨ ਖਾਨ ਹੋਰਾਂ ਨੇ UN ਜਨਰਲ ਅਸੈਂਬਲੀ ਨੂੰ ਐਡਰੈਸ ਕਰਦਿਆਂ ਇਸਲਾਮੋਫੋਬਿਕ ਇਸ਼ੂ ਚੁੱਕਿਆ ਸੀ, ਫਿਰ OIC ਦੇ ਜਿਹੜੀ ਇਸਲਾਮਾਬਾਦ ਪਿਛਲੇ ਮਹੀਨਿਆਂ 'ਚ ਕਾਨਫਰੰਸ ਹੋਈ ਉਸ ਦੇ ਵਿੱਚ ਚੁੱਕਿਆ, ਫਿਰ ਉਹਨਾਂ ਨੇ ਪੁਟਿਨ ਦੀ ਹਮਾਇਤ ਲਈ, ਪੁਟਿਨ ਨੇ ਵੀ ਇਸਲਾਮੋਫੋਬੀਆ ਦਾ ਜ਼ਿਕਰ ਕੀਤਾ, ਔਰ ਇਹੀ ਕਾਰਨ ਸੀ ਕਿ ਓਵਰਵੈਲਮਿੰਗ ਇਸ ਦੇ ਉੱਤੇ ਲੌਬੀ ਕੀਤੀ। ਇਹ ਕੰਮ ਕਰਨ ਦਾ ਢੰਗ ਹੈ, ਔਰ ਇਸ ਦੇ ਉੱਤੇ ਫਿਰ UN ਜਨਰਲ ਅਸੈਂਬਲੀ ਨੇ ਕੱਲ੍ਹ ਇਸ ਨੂੰ ਪਾਸ ਕੀਤਾ ਹੈ ਕਿ ਹਰ ਸਾਲ ਇਹ ਜਿਹੜਾ ਇਸਲਾਮੋਫੋਬਿਕ ਕੰਬੈਟਿੰਗ ਡੇ ਦੇ ਤੌਰ 'ਤੇ, ਇੰਟਰਨੈਸ਼ਨਲ ਡੇ ਦੇ ਤੌਰ 'ਤੇ ਇਹਨੂੰ ਰੈਕਗਨਾਈਜ਼ ਕੀਤਾ ਜਾਏਗਾ। ਸੋ ਇਹ ਮੈਂ ਸਮਝਦਾ ਵੀ ਇਸ ਵੇਲੇ ਜਦੋਂ ਦੁਨੀਆ ਡਰੀ ਹੋਈ ਹੈ, ਥਰਡ ਵਰਲਡ ਵਾਰ ਦੀ ਤਲਵਾਰ ਸਿਰ 'ਤੇ ਲਟਕ ਰਹੀ ਹੈ, ਰਸ਼ੀਆ ਇਸੇ ਦਾ ਹੀ ਫਾਇਦਾ ਉਠਾ ਕੇ ਜਿਹੜਾ ਉਹ ਦਬਦਾ ਚਲਾ ਜਾ ਰਿਹਾ ਯੂਕਰੇਨ ਨੂੰ, ਕੱਲ੍ਹ ਨੂੰ ਉਹਨੇ ਹੋਰ ਕਿਹੜੇ ਪਾਸੇ ਹੋਣਾ। ਸੋ ਇੱਦਾਂ ਦਾ ਮੌਕਾ
ਇਹ ਜਿਹੜੀ ਓਪਰਚੁਨਿਟੀ ਹੈ ਇਸ ਨੂੰ ਤਾਂ ਟੂ ਦਾ ਹਿਲਟ ਅਵੇਲ ਕੀਤਾ ਜਾਣਾ ਚਾਹੀਦਾ। ਔਰ ਮੈਂ ਇਹ ਦੇਖਦਾ ਹਾਂ ਵੀ ਪਾਕਿਸਤਾਨ 'ਚ ਇਹ ਨਹੀਂ ਕਿ ਹੁਣ ਜਿਹੜੀ ਐਗਰੈਸਿਵਨੈਸ ਦੀ ਘਾਟ ਹੈ, ਸ਼ਾਇਦ ਪਿਛਲੇ ਇਹਨਾਂ ਸਾਰੇ ਅਦਰਵਾਈਜ਼ ਜਿਹੜੇ ਇੰਡੀਆ ਦੇ ਪਾਕਿਸਤਾਨ ਪ੍ਰਤੀ ਐਕਸ਼ਨ ਰਹੇ ਨੇ ਇੰਟਰਨੈਸ਼ਨਲੀ, ਉਹ ਤਾਂ ਕੱਲਾ ਕੱਲਾ ਹੁਣ ਈਵਨ ਜੇ ਤੁਸੀਂ ਦੇਖੋ ਜਿਵੇਂ ਉਹਨਾਂ ਨੇ ਫੌਜ ਭੇਜ ਕੇ ਹੈਦਰਾਬਾਦ ਜਿਹੜਾ 1 ਲੱਖ ਸਕੁਅਰ ਮਾਈਲ ਤੋਂ ਜ਼ਿਆਦਾ ਵੱਡਾ ਟੈਰੀਟਰੀ ਵਾਲਾ ਉਹਨਾਂ ਦਾ ਜਿਹੜਾ ਜਿੱਥੇ ਨਿਜ਼ਾਮ ਦਾ ਕੰਟਰੋਲ ਸੀ, ਫੌਜ ਭੇਜ ਕੇ ਕਿਵੇਂ ਉੱਥੇ ਜ਼ੁਲਮ ਕੀਤੇ। 30,000 ਤੋਂ ਜ਼ਿਆਦਾ ਜਿਹੜੀ ਇਹਨਾਂ ਨੇ ਰਿਪੋਰਟ ਉਸ ਦੇ ਉੱਤੇ ਜਿਹੜਾ ਕਮਿਸ਼ਨ ਬਿਠਾਇਆ ਸੀ ਉਹ ਦੱਬੀ ਹੋਈ ਹੈ। 30,000 ਤੋਂ ਜ਼ਿਆਦਾ ਮੁਸਲਮਾਨ ਉਹਨਾਂ ਨੇ ਹੈਦਰਾਬਾਦ 'ਚ ਮਾਰੇ। ਜੂਨਾਗੜ੍ਹ ਉਹਨਾਂ ਨੇ ਕਿਵੇਂ ਨਹੀਂ ਕੀਤਾ, ਹਾਲਾਂ ਉਦੋਂ ਭਾਵੇਂ ਲਿਆਂਦਾ ਹੋਵੇਗਾ UN 'ਚ, ਕਿਉਂਕਿ ਮੈਂ ਕੋਈ ਪੁਰਾਣੇ ਪੇਪਰ ਤਾਂ ਨਹੀਂ ਦੇਖੇ, ਪਰ ਇਹ ਐਸਾ ਇਸ਼ੂ ਹੋਣਾ ਚਾਹੀਦਾ ਸੀ ਕਿ ਜੋ ਹੁਣ ਕਸ਼ਮੀਰ ਦੇ ਵਿੱਚ ਇਹਨਾਂ ਨੇ ਕੀਤਾ 5 ਅਗਸਤ 2019 ਨੂੰ। ਜੇ ਤੁਸੀਂ ਜਿਵੇਂ ਮਨੀ ਟ੍ਰੇਲ ਲਫ਼ਜ਼ ਕਿਹਾ ਜਾਂਦਾ ਕਿ ਜੀ ਕਿੱਥੋਂ ਕਿੱਥੇ ਕੀ ਗਿਆ, ਜੇ ਤੁਸੀਂ ਇੰਡੀਆ ਦੀ ਜਿਹੜੀ ਹੈਜੇਮਨਿਕ ਇੰਟੀਮੀਡੇਸ਼ਨ ਹੈ ਔਰ ਡਾਇਰੈਕਟ ਫੌਜੀ ਹਮਲਾ ਹੈ ਉਹਦੇ 'ਚ ਇੱਕ ਘਟਨਾ ਨੂੰ ਨਾ ਹੈਦਰਾਬਾਦ ਮਗਰੋਂ ਲੈਣ ਦੇਣਾ ਚਾਹੀਦਾ ਸੀ ਇਹਨਾਂ ਦੇ, ਨਾ ਜੂਨਾਗੜ੍ਹ ਰਹਿਣ ਦੇਣਾ ਚਾਹੀਦਾ ਸੀ। ਗੋਆ ਦਾ ਇਸ਼ੂ ਜੇ ਤੁਸੀਂ ਬਾਰ-ਬਾਰ ਲਿਆਂਦੇ ਕਿ ਭਾਈ ਉਹ ਤਾਂ ਪੁਰਤਗਾਲ ਦੀ ਕਾਲੋਨੀ ਸੀ ਔਰ ਕਿਵੇਂ ਫੌਜ ਭੇਜ ਕੇ 1960 'ਚ ਉਹਨਾਂ ਨੇ ਗੋਆ ਤੇ ਤੁਹਾਡੇ ਨਾਲ ਹਮੇਸ਼ਾ ਪੁਰਤਗਾਲ ਦੀ ਹਮਾਇਤ ਵੀ ਹੁੰਦੀ। ਔਰ ਫਿਰ ਜਿਵੇਂ ਪਾਕਿਸਤਾਨ ਨੂੰ 2 ਹਿੱਸਿਆਂ 'ਚ ਤੋੜਿਆ 1971 ਦੇ ਵਿੱਚ, ਤੁਹਾਨੂੰ ਉਦੋਂ ਜਿਹੜਾ ਚਰਚਾ ਥੋੜ੍ਹੀ ਬਹੁਤ ਹੋਈ ਹੋਏਗੀ, ਫਿਰ ਬੰਗਲਾਦੇਸ਼ ਨੂੰ ਵੀ ਰੈਕਗਨਾਈਜ਼ ਕਰ ਲਿਆ, ਉਹ ਤਾਂ ਚਲੋ ਉਹਨਾਂ ਦਾ ਆਪਣਾ ਮਸਲਾ ਹੈ। ਲੇਕਿਨ ਇਸ ਗੱਲ ਨੂੰ ਇਹਨਾਂ ਨੂੰ ਇਹਦੇ ਬਾਵਜੂਦ ਕਿ ਬੰਗਲਾਦੇਸ਼ ਨੂੰ ਰੈਕਗਨਾਈਜ਼ ਕਰ ਲਿਆ, ਪਰ ਇਹਨੂੰ ਆਧਾਰ ਬਣਾਉਣਾ ਚਾਹੀਦਾ ਸੀ ਕਿ ਭਾਈ ਇਹਨਾਂ ਨੇ ਡਾਇਰੈਕਟ ਫੌਜ ਦੀ ਵਰਤੋਂ ਕਰਕੇ ਸਾਡਾ ਮੁਲਕ ਜਿਹੜਾ ਹੈ 2 ਹਿੱਸਿਆਂ ਦੇ ਵਿੱਚ ਤੋੜਿਆ। ਔਰ ਫਿਰ ਅਫਗਾਨਿਸਤਾਨ 9/11 ਤੋਂ ਬਾਅਦ ਅਫਗਾਨਿਸਤਾਨ ਦੇ ਵਿੱਚ ਅੱਡੇ ਖੋਲ੍ਹ ਕੇ ਸਾਰੇ ਬਾਰਡਰ ਨਾਲ ਲੱਗਦੇ ਆ, ਕਿੰਨੇ ਕੌਂਸਲੇਟ ਬਣਾ, ਕੁਲਭੂਸ਼ਣ ਯਾਦਵ ਵਰਗਾ ਬੰਦਾ ਤੁਹਾਡੇ ਕੋਲ ਹੋਏ ਤੇ ਤੁਸੀਂ ਇੰਟਰਨੈਸ਼ਨਲੀ ਜਿਹੜਾ ਇਹਨਾਂ ਨੂੰ ਐਕਸਪੋਜ਼ ਨਾ ਕਰ ਰਹੇ ਹੋ। ਤੇ ਹੁਣ ਕਿਉਂਕਿ ਇਹ ਇੱਕ ਉਸ ਕਿਸਮ ਦਾ ਬਿਹੇਵੀਅਰ ਹੀ ਹੈ ਕਿ ਵੀ ਉਹ ਉਨਾ ਕੁ ਬਿਆਨਬਾਜ਼ੀ ਹੁੰਦੀ ਹੈ ਡੋਮੈਸਟਿਕ ਜਿਹੜੇ ਉਹਨਾਂ ਦੇ ਕੋਈ ਆਪਣੇ ਡੋਮੈਸਟਿਕ ਕਰਾਊਡ ਦੀ ਸੈਟਿਸਫੈਕਸ਼ਨ ਲਈ 2-4 ਗੱਲਾਂ ਹੋ ਜਾਂਦੀਆਂ ਨੇ, ਪਰ ਕਦੇ ਵੀ ਔਰ ਈਵਨ ਕਸ਼ਮੀਰ ਦੇ ਮੁੱਦੇ ਤੇ ਵੀ, ਹਾਲਾਂਕਿ ਇਹਦੇ ਬਾਵਜੂਦ ਕਿ ਇਮਰਾਨ ਖਾਨ ਸਾਹਿਬ ਦੀ ਕੋਈ ਸਿੰਸੈਰਿਟੀ ਨੂੰ ਕੋਈ ਡਾਊਟ ਨਹੀਂ ਕਰਦਾ, ਲੇਕਿਨ ਜੇ 5 ਅਗਸਤ 2019 ਤੋਂ ਲੈ ਕੇ ਤੁਹਾਡਾ ਉਹ ਪਾਰਟ ਚੱਲ ਰਿਹਾ ਕਿ ਵੀ ਉਹਨਾਂ ਨੇ ਵਜੂਦ ਮਿਟਾ ਦਿੱਤਾ ਹੈ, UN ਸਿਕਿਉਰਿਟੀ ਕਾਉਂਸਲ ਨੂੰ ਵਾਇਲੇਟ ਕੀਤਾ, ਤੇ ਕੋਈ ਤੁਹਾਨੂੰ ਕੰਸਿਸਟੈਂਟ ਲੌਬੀ ਇਹਨਾਂ 3 ਸਾਲਾਂ 'ਚ ਇੰਟਰਨੈਸ਼ਨਲ ਲੈਵਲ ਤੇ ਨਜ਼ਰ ਨਹੀਂ ਆਉਂਦੀ। ਠੀਕ ਹੈ, ਕਸ਼ਮੀਰ ਸੋਲੀਡੈਰਿਟੀ ਡੇ ਮਨਾ ਲਿਆ 5 ਫਰਵਰੀ ਨੂੰ, ਕੋਈ ਹੋਰ ਬਿਆਨ ਇੱਧਰ ਉੱਧਰ ਦੇ ਦਿੱਤਾ, ਜਾਂ OIC ਜਿਨ੍ਹਾਂ ਦੇ ਮੂੰਹ 'ਚ ਪਤਾ ਨਹੀਂ ਕੀ ਫਸਿਆ ਰਹਿੰਦਾ, ਉਹ ਨਿਕਲਦਾ ਹੀ ਨਹੀਂ ਹੈ ਉਹਦੇ ਤੋਂ ਕੋਈ ਬਿਆਨ। ਜਿਵੇਂ ਇੱਕ ਹੁੰਦਾ ਬਿਆਨ ਦੇਣਾ ਹੈ, ਕਹਿੰਦਾ ਬਿਆਨ ਦਿਵਾਉਣਾ, ਚਲੋ ਉਹ ਵੀ ਦਵਾ ਦਿੱਤਾ, ਪਰ ਕੋਈ ਤੁਹਾਨੂੰ ਨਜ਼ਰ ਨਹੀਂ ਆਉਂਦਾ ਕਿ ਭਾਈ ਕੋਈ ਸੈਂਕਸ਼ਨਸ ਦੀ ਗੱਲ ਲੱਗੀ ਹੋਏ, ਕੋਈ ਇੰਡੀਆ ਨੂੰ ਕੋਈ ਜਵਾਬਦੇਹ ਬਣਾਇਆ ਹੋਏ, ਜਾਂ ਕੋਈ ਕੰਸਿਸਟੈਂਟਲੀ ਕਸ਼ਮੀਰ ਦੇ ਮੁੱਦੇ ਦੇ ਉੱਤੇ ਤੁਸੀਂ ਆਪਣਾ ਕੋਈ ਇੰਟਰਨੈਸ਼ਨਲ ਪਲੇਟਫਾਰਮ ਖੜਾ ਕੀਤਾ ਹੋਏ। ਸੋ ਮੈਂ ਉਸੇ ਕੌਂਟੈਕਸਟ ਦੇ ਵਿੱਚ ਮੈਨੂੰ ਚਲੋ ਇਹ ਤਾਂ ਨਹੀਂ ਹੈ, ਹੋ ਸਕਦਾ ਬਹੁਤ ਸਾਰੇ ਸਿਆਣਿਆਂ ਨੇ ਬਾਅਦ 'ਚ ਸੋਚਿਆ ਹੋਇਆ ਕਿ ਨਹੀਂ ਇਹ UN ਦੇ ਨਾਲ ਵੀ ਜਾਣਾ ਜਾ। ਕੁਰੈਸ਼ੀ ਸਾਹਿਬ ਹੁਣ ਜੋ ਜਿਹੜੇ ਗੱਲ ਕਰ ਰਹੇ ਨੇ ਹਫ਼ਤੇ ਬਾਅਦ, ਇਹ ਜੇ 9 ਮਾਰਚ ਦੀ ਰਾਤ ਨੂੰ ਹੀ, ਕਿਉਂਕਿ 9 ਮਾਰਚ ਦੇ ਅਰਲੀਅਰ ਪਾਰਟ 'ਚ ਹੁੰਦਾ ਤੇ ਮੇਰਾ ਖਿਆਲ ਹੈ ਕਿ ਵੀ ਘੱਟੋ ਘੱਟ ਚਲੋ ਅਗੇਨ ਦੇਰ ਆਏ दुरुस्त आए। तो जी राज साहब थोड़ा बहुत बहुत शुक्रिया। साथ लेने ब्रेक व्यूअर्स हैं दोस्तों ने इसी तरह बने रहना, मिलते हैं छोटे जे वक्त पे। तो बाद